ਵੀਅਰਸ ਵੈਲਕਮ ਬੈਕ ਇਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਸੀਂ ਆਪਣੀ ਭੈਣ ਅਮਨਜੋਤ ਕੌਰ ਹੋਰਾਂ ਦੀ ਜਿਹੜੀ ਲਿਖਤ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਸ ਵਿੱਚ ਉਹਨਾਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਕਾਂਗਰਸ ਜਨਤਾ ਪਾਰਟੀ ਨੂੰ ਕਾਂਗਰਸ ਦੀ ਹਮਾਇਤ ਅਤੇ ਮਾਇਕ ਸਹਾਇਤਾ ਮਿਲ ਰਹੀ ਹੈ। ਉਹਨਾਂ ਨੇ ਸਿੱਖ ਕੌਮ ਨੂੰ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਨੂੰ ਮਜ਼ਲੂਮ ਅਤੇ ਪੀੜਤ ਰੂਪ ਵਿੱਚ ਪੇਸ਼ ਕਰ ਰਹੀ ਕਿਸੇ ਵੀ ਸਿਆਸੀ ਪਾਰਟੀ ਦੇ ਸਿਪਾਹੀ ਬਣਨ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਸ਼ੁਰੂਆਤੀ ਪੀਰੀਅਡ ਦੇ ਵਿੱਚ ਇਸ ਕਾਕਰੋਚ ਜਨਤਾ ਪਾਰਟੀ ਦੇ ਵਿਖਾਵੇ ਔਰ ਉਹਨਾਂ ਦੀ ਐਜੀਟੇਸ਼ਨ, ਸੋਨਮ ਵਾਂਗਚੁਕ ਦੇ ਵਰਤਨੇ ਉਹਨੂੰ ਥੋੜ੍ਹਾ ਜਿਹਾ ਜਿਹੜਾ ਹੋਰ ਅਪਲਿਫਟ ਦਿੱਤਾ, ਜ਼ਿਕਰ ਕੀਤਾ ਸੀ। ਅਤੇ ਸਾਡਾ ਅੰਦੇਸ਼ਾ ਜਾਂ ਇਹ ਸੀ ਕਿ ਵੀ ਇਹ ਤਾਂ ਹਮੇਸ਼ਾ ਹੀ ਰਿਹਾ ਕਿ ਵੀ ਇਹਦੇ 'ਚੋਂ ਸਾਡੇ ਲਈ ਕੁਛ ਵੀ ਕੱਢਣ ਪਾਉਣ ਨੂੰ ਨਹੀਂ ਹੋਣਾ, ਕਿਉਂਕਿ ਇਹ ਬੇਸ਼ੱਕ ਇੰਟਰਨਲ ਇੱਕ ਕਾਊਂਟਰ ਕਰੰਟ ਹੈ ਜਿਹੜਾ ਰੈਟਲ ਕਰ ਸਕਦਾ ਹਕੂਮਤ ਨੂੰ, ਕੀਤਾ ਵੀ ਹੈ। ਪਰ ਜਿਹੜੇ ਇਸ ਸਾਰੇ ਨੂੰ ਚੁੱਕਣ ਵਾਲੇ ਨੇ ਉਹਨਾਂ ਦੀਆਂ ਉਹ ਤਿਰੰਗੇ ਦੇ ਨਾਲ ਉਹ ਦੇਸ਼ ਦੀ ਏਕਤਾ, ਅਖੰਡਤਾ ਔਰ ਦੂਸਰੇ ਸਾਰੇ ਮੁੱਦਿਆਂ ਦੇ ਉੱਤੇ ਉਹਨਾਂ ਦੀ ਲਾਈਨ ਕੋਈ ਵੱਖਰੀ ਨਹੀਂ ਹੈ। ਰਾਦਰ ਮੇਰਾ ਆਪਣਾ ਇਹ ਖਿਆਲ ਸੀ ਉਸ ਪੀਰੀਅਡ ਦੇ ਵਿੱਚ ਕਿ ਵੀ ਇਹ ਹੁਣ ਜਿਵੇਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕੱਢੀ ਉਹਨਾਂ ਨੇ ਅੰਨਾ ਹਜ਼ਾਰੇ ਦੀ ਉਸ ਐਜੀਟੇਸ਼ਨ 'ਚੋਂ, ਜਿਹੜੀ RSS ਸਪੋਂਸਰਡ ਸੀ, ਵਿਵੇਕਾਨੰਦ ਫਾਊਂਡੇਸ਼ਨ, ਅਜੀਤ ਡੋਵਾਲ ਉਹਦਾ ਹੈੱਡ ਹੈ, ਔਰ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਇੱਕ ਪੂਰੀ ਕਰਪਸ਼ਨ ਦੇ ਖਿਲਾਫ ਮੁਹਿੰਮ ਵਿੱਢਣ ਦਾ 24/7 ਸਾਰੇ TV ਅਦਾਰੇ ਜਿਹੜੇ ਹਿੰਦੂਤਵੀਆਂ ਦੀ ਪੇਰੋਲ 'ਤੇ ਸੀ ਜਾਂ ਉਹਨਾਂ ਦੇ ਸਿੰਪੈਥਾਈਜ਼ਰ ਨੇ ਜਾਂ ਉਹਨਾਂ ਨੂੰ ਹੁਣ ਇਕਨੋਮਿਕਲ ਬੈਨੀਫਿਟ ਪਹੁੰਚਾਇਆ ਮੋਦੀ ਸਰਕਾਰ ਨੇ ਇਹਨਾਂ 12 ਸਾਲਾਂ 'ਚ। ਉਸ ਤੋਂ ਪਹਿਲਾਂ ਉਹਨੂੰ ਪਾਵਰ 'ਚ ਲਿਆਉਣ 'ਚ ਮੋਦੀ 'ਚ ਉਹਨਾਂ ਨੇ ਰੋਲ ਅਦਾ ਕੀਤਾ ਸੀ। ਇਸ ਲਈ ਨਾ ਮੋਦੀ ਨੂੰ ਕਿਸੇ ਪ੍ਰੈਸ ਕਾਨਫਰੰਸ ਦੀ ਲੋੜ ਹੈ ਜਿਹੜੀ ਉਹਨੇ ਕੀਤੀ ਵੀ ਨਹੀਂ ਹੈ ਇਹਨਾਂ 12 ਸਾਲਾਂ 'ਚ, ਨਾ ਕੋਈ ਹੋਰ, ਜਾਂ ਉਹ ਖੁਦ ਮਨ ਕੀ ਬਾਤ ਆਪਣੇ ਨਾਲ ਕਰ ਲੈਂਦਾ ਅਤੇ ਬਾਕੀ ਸਾਰਾ ਦਰਬਾਰੀ ਮੀਡੀਆ ਉਹਦੀ ਮਦਦ ਦੇ ਉੱਤੇ ਖੜ੍ਹਾ। ਔਰ ਉਸ ਅੰਨਾ ਹਜ਼ਾਰੇ ਐਜੀਟੇਸ਼ਨ 'ਚੋਂ ਇੱਕ ਜਿਹੜਾ ਹਿੰਦੂਤਵੀਆਂ ਨੇ ਤੋਹਫਾ ਖਾਸ ਤੌਰ 'ਤੇ ਜਿਹੜਾ ਸਿੱਖਾਂ ਦੇ ਸਿਰ 'ਤੇ ਸਵਾਰ ਪੰਜਾਬ 'ਚ ਕੀਤਾ, ਉਹ ਕੱਢਿਆ ਅਰਵਿੰਦ ਕੇਜਰੀਵਾਲ ਹੈ। ਉਸ ਪੀਰੀਅਡ ਦੇ ਵਿੱਚ ਉਹ ਲਾਈਮਲਾਈਟ 'ਚ ਆਇਆ। ਔਰ ਬਾਕੀ ਜਿਹੜੇ ਸੀ ਪ੍ਰਸ਼ਾਂਤ ਭੂਸ਼ਣ ਔਰ ਦੂਜੇ ਤੀਜੇ ਜਿਹੜਾ ਉਹ ਇੱਕ ਕੀ ਹੈ ਉਹਦਾ ਨਾਂ, ਵਿਸ਼ਵਾਸ ਕਵੀ ਹੈ, ਪੂਰਾ ਹਿੰਦੂਤਵੀ ਮੋਦੀ ਦਾ ਭਗਤ ਬਣਿਆ ਹੋਇਆ, ਔਰ ਇਹ ਦੂਸਰੇ ਲੋਕ ਵੀ ਸਾਰੇ ਉਹਦੇ 'ਚੋਂ ਨਿਕਲੇ। ਲੇਕਿਨ ਜੇ ਪੋਲੀਟੀਕਲੀ ਹੋਲਡ ਕੀਤਾ ਉਸੇ ਹੀ ਏਜੰਡੇ ਨੂੰ, RSS ਦੇ ਨੂੰ ਹਨੂੰਮਾਨ ਚਾਲੀਸਾ ਪੜ੍ਹ ਕੇ ਲਾਗੂ ਕਰਨ ਦਾ, ਜੋ ਕੇਜਰੀਵਾਲ ਨੇ ਕੀਤਾ ਔਰ ਪੰਜਾਬ ਉਹਦੇ ਹਵਾਲੇ ਕਰ ਦਿੱਤਾ। ਇਸ ਲਈ ਸਾਡਾ ਇਹ ਸੀ ਕਿ ਵੀ ਜਿਉਂ-ਜਿਉਂ, ਕਿਉਂਕਿ RSS ਦਾ ਜਿਹੜਾ ਕੰਮ ਕਰਨ ਦਾ ਢੰਗ ਹੈ ਉਹ ਬਹੁਤ ਲੌਂਗ ਸਾਈਟਡ, ਫਾਰ ਸਾਈਟਡ ਔਰ ਬੜਾ ਕੈਲਕੂਲੇਟਡ, ਔਰ ਹਰ ਚੀਜ਼ ਦੇ ਉਹਨੂੰ ਜਿਸ ਨੂੰ ਇਹ ਕਹੋ ਕਿ ਵੀ ਉਹਦਾ ਪੂਰੀ ਤਰ੍ਹਾਂ ਮੰਥਨ ਕਰਦੇ ਨੇ, ਫਿਰ ਉਹ ਕੋਈ ਐਕਸ਼ਨ ਕਰਦੇ ਨੇ। ਸੋ ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਵੀ ਇਹ ਹੁਣ ਆਮ ਆਦਮੀ ਪਾਰਟੀ ਵੀ ਉਹਨਾਂ ਕੁ ਉਹਨਾਂ ਦੇ ਲਿਮਿਟਡ ਰੋਲ ਦਿੱਲੀ 'ਚ ਉਹਨਾਂ ਨੂੰ ਉਖਾੜਿਆ, ਪੰਜਾਬ 'ਚ ਕਦੇ ਵੀ ਕੇਜਰੀਵਾਲ ਮੋਦੀ ਦੇ ਖਿਲਾਫ, ਅਮਿਤ ਸ਼ਾਹ ਦੇ ਖਿਲਾਫ ਕਿ ਤੁਹਾਨੂੰ ਕਦੇ ਇੱਕ ਲਾਈਨ ਵੀ RSS ਦੇ ਖਿਲਾਫ ਨਹੀਂ ਮਿਲੇਗੀ। ਰਾਦਰ ਉਹ ਕਹਿੰਦਾ ਅਸੀਂ ਤਾਂ ਪੁਸ਼ਤਾਂ ਤੋਂ ਜਨਸੰਘੀ ਹਾਂ, ਮੇਰਾ ਪਿਓ ਵੀ ਜਨਸੰਘੀ ਸੀ। ਔਰ ਪੰਜਾਬ ਦੇ ਵਿੱਚ ਜੋ ਨੀਤੀਆਂ ਭਗਵੰਤ ਮਾਨ ਸਰਕਾਰ ਦੇ ਰਾਹੀਂ ਲਾਗੂ ਕੀਤੀਆਂ ਜਾ ਰਹੀਆਂ ਨੇ, ਅਮਿਤ ਸ਼ਾਹ ਦੀਆਂ ਨੀਤੀਆਂ ਨੇ, ਕੋਈ ਉਹ ਇਹ ਸਭ ਫਰੈਂਡਲੀ ਮੈਚ ਹੈ, ਮਿਲ ਕੇ ਨੂਰਾ ਕੁਸ਼ਤੀ ਹੈ ਇਹਨਾਂ ਦੀ। ਔਰ ਇਹ ਸੀ ਕਿ ਵੀ ਹੁਣ ਕਿਉਂਕਿ ਜਿਉਂ-ਜਿਉਂ ਅਨਪੋਪੂਲਰ ਇਹ ਹੋ ਰਿਹਾ ਮੋਦੀ ਐਂਡ ਆਲ, ਉਹ ਥਰਡ ਟੀਮ ਖੜੀ ਕਰਨਾ ਚਾਹੁੰਦੇ ਨੇ ਤਾਂ ਕਿ ਉਹਦੇ 'ਚ ਵੀ ਇੱਕ ਰਾਹੀਂ ਉਹਨੂੰ ਰੈਟਲ ਵੀ ਕਰਨ ਦੀ ਲਾਈਨ ਹੈ ਔਰ ਕਿਤੇ ਨਾ ਕਿਤੇ ਦੂਸਰਾ। ਲੇਕਿਨ ਹੁਣ ਜਿਉਂ-ਜਿਉਂ ਇਹ ਸੀਨ ਐਮਰਜ ਹੋ ਰਿਹਾ, ਇਹ ਜਿਹੜੀ ਮੈਂ ਲਿਖਤ ਹੁਣ ਸਾਂਝੀ ਕਰਨ ਜਾ ਰਿਹਾ ਭੈਣ ਅਮਨਜੋਤ ਕੌਰ ਹੋਰਾਂ ਦੀ, ਉਹਨਾਂ ਨੇ ਇਸ ਨੂੰ ਜਿਹੜਾ ਆਊਟ ਆਫ ਦਾ ਬਾਕਸ ਇੱਕ ਲਾਈਨ 'ਚੋਂ ਨਿਕਲ ਕੇ ਵੀ ਦੇਖਣਾ ਸ਼ੁਰੂ ਕੀਤਾ ਵੀ ਅਲਟੀਮੇਟਲੀ ਜਿਹੜੀ ਬਹੁਤ ਸਾਰੀ ਸਪੋਰਟ, ਹੁਣ ਜੇ 5-6 ਦਿਨ ਪਾਰਲੀਮੈਂਟ ਦਾ ਸੈਸ਼ਨ ਨਹੀਂ ਚੱਲਿਆ, ਰਾਹੁਲ ਗਾਂਧੀ ਨੇ ਲਾਈਨ ਲਈ ਉੱਥੋਂ ਨਿਕਲ ਕੇ ਮੋਦੀ ਦੇ ਘਰ ਦੇ ਬਾਹਰ ਧਰਨਾ ਦਿੱਤਾ, ਕਪਿਲ ਸਿੱਬਲ ਇਹਨਾਂ ਸਾਰਿਆਂ ਦੀ ਫ੍ਰੀ ਲੀਗਲ ਏਡ ਵੀ ਕਰ ਰਿਹਾ, 1 ਕਰੋੜ ਰੁਪਈਆ ਉਹਨੇ ਡੋਨੇਟ ਵੀ ਕੀਤਾ ਵੀ ਜਿਹੜੇ ਵਕੀਲ ਪੈਸਾ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਪੈਸਾ ਵੀ ਦਿਆਂਗੇ। ਔਰ ਉਸ ਸਾਰੇ ਮੁੱਦੇ ਦੇ ਉੱਤੇ ਜਿਸ ਕਿਸਮ ਦਾ ਸਾਰਾ, ਸੋ ਉਹਨਾਂ ਨੇ ਇਹ ਐਡਵਾਈਸ ਤਾਂ ਸਿੱਖਾਂ ਨੂੰ ਹੈ ਕਿ ਭਾਈ ਸਾਡੇ ਲਈ ਜੋ ਮੋਦੀ ਐਂਡ ਕੰਪਨੀ ਹੈ
ਕੱਲ੍ਹ ਨੂੰ ਕਾਂਗਰਸ ਇਹਨਾਂ ਦਾ ਬਦਲਦੇ ਤੌਰ 'ਤੇ ਜੇ ਸਾਰਾ ਆ ਜਾਏ ਵੀ ਰਾਹੁਲ ਗਾਂਧੀ ਨੂੰ ਦੇ ਪਿੱਛੇ ਹੀ ਇਹ ਸਾਰੇ ਇਕੱਠੇ ਹੋ ਜਾਂਦੇ ਨੇ, ਤੇ ਉਹਦੇ ਤੋਂ ਅਸੀਂ ਕੀ ਐਕਸਪੈਕਟ ਕਰਦੇ ਹਾਂ? ਉਹਦੇ ਪਿਓ ਨੇ ਕੀ ਕੀਤਾ ਹੋਇਆ, ਉਹਦੀ ਦਾਦੀ ਨੇ ਕੀ ਕੀਤਾ ਹੋਇਆ, ਔਰ ਉਹਦੀਆਂ ਨੀਤੀਆਂ ਕਿਹੜੀਆਂ ਇੰਡੀਅਨ ਨੈਸ਼ਨਲਿਜ਼ਮ ਜਾਂ ਹਿੰਦੂਤਵਾ ਤੋਂ ਵੱਖਰੀਆਂ ਨੇ? ਉਹ ABC ਕਲਾਸਾਂ ਹੀ ਬਣਦੀਆਂ ਨੇ। ਸੋ ਉਹਨੂੰ ਉਹਨਾਂ ਨੇ ਪੰਜੇ ਅਮਨਜੋਤ ਕੌਰ ਨੇ ਜਿਹੜਾ ਉਸ ਨੂੰ ਆਰਟੀਕੂਲੇਟ ਕੀਤਾ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਨੇ ਸਾਰੇ ਜਿਹੜੇ CJP ਦੇ ਪ੍ਰੋਟੈਸਟ ਨੇ ਇਹ ਆਪੋਜੀਸ਼ਨ ਵੱਲੋਂ ਜਿਹੜਾ ਉਸ ਦਾ ਪੂਰਾ ਬੈਕਿੰਗ ਹੈ। ਸਾਰੀਆਂ ਧਿਰਾਂ ਪਾਰਟੀਆਂ ਜਿਹਦੇ 'ਚ ਇੰਡੀਅਨ ਨੈਸ਼ਨਲ ਕਾਂਗਰਸ, ਲੈਫਟ ਪਾਰਟੀਜ਼, ਰੀਜਨਲ ਪਾਰਟੀਜ਼, ਆਮ ਆਦਮੀ ਪਾਰਟੀ, ਅਕਾਲੀ ਦਲ, AIMIM ਉਹ ਜਿਹੜਾ ਹੈਦਰਾਬਾਦ ਤੋਂ ਹੈ, ਇਹ ਸਾਰੀਆਂ ਉਹਨੂੰ ਬੈਕ ਕਰ ਰਹੀਆਂ ਨੇ। ਔਰ ਇਹਨਾਂ ਨੇ ਫੂਡ, ਟੈਂਟ, ਸ਼ੈਲਟਰ ਸਟੂਡੈਂਟਸ ਲਈ ਤੇ ਪ੍ਰੋ ਸਟੂਡੈਂਟ ਪੋਸਟ ਸੋਸ਼ਲ ਮੀਡੀਆ ਤੇ, ਔਰ ਹੁਣ ਕਪਿਲ ਸਿੱਬਲ ਜਾਂ ਅਰਵਿੰਦ ਕੇਜਰੀਵਾਲ, ਰਾਹੁਲ ਗਾਂਧੀ, ਰੇਣੂਕਾ ਚੌਧਰੀ ਇਹ ਸਾਰੇ ਵੀਡੀਓਜ਼ ਬਣਾ ਕੇ ਪਾ ਰਹੇ ਨੇ ਉਹਨਾਂ ਦੇ ਹੱਕ 'ਚ, ਜਿਵੇਂ ਉਹ ਹਮੇਸ਼ਾ ਹੀ ਜਿਹੜਾ ਉਹ ਯੂਥ ਦੇ ਚੈਂਪੀਅਨ ਹੋਣ। ਔਰ ਕਪਿਲ ਸਿੱਬਲ ਨੇ ਆਪਣਾ YouTube ਚੈਨਲ ਦੇ ਉੱਤੇ ਵੀ ਪੋਡਕਾਸਟ ਕੀਤਾ ਹੈ, ਜਿਹਦੇ 'ਚ ਉਹਨੇ ਜਿਹੜਾ ਉਹ CJP ਦੇ ਨਾਲ ਆਪਣੀ ਅਲਾਇੰਸ ਔਰ ਯੂਥ ਮਨ ਕੀ ਬਾਤ ਰਾਹੀਂ ਸਾਂਝੀ ਕੀਤੀ ਹੈ। ਹੁਣ ਇਹਨਾਂ ਦਾ ਭੈਣ ਜੀ ਦਾ ਕਹਿਣਾ ਕਿ ਜਿਹੜੇ CJP ਦੇ ਫਾਊਂਡਰ ਨੇ ਵੈਲ ਫੰਡਡ ਨੇ, ਸੋਲਿਡ ਬੈਕਿੰਗ ਹੈ, ਔਰ ਇਹ ਜਦੋਂ ਉਹਨਾਂ ਨੂੰ ਲੱਗਾ ਵੀ ਅਸੀਂ ਫਤਹ ਹਾਸਲ ਕੀਤੀ ਹੈ ਤਾਂ ਉਹਨਾਂ ਨੇ ਜਿਹੜਾ 7 ਸਟਾਰ ਹੋਟਲਾਂ ਦੇ ਵਿੱਚ ਦਿੱਲੀ ਤੇ ਕਲਕੱਤੇ 'ਚ ਬਹੁਤ ਵੱਡੀਆਂ ਪਾਰਟੀਆਂ ਕੀਤੀਆਂ ਨੇ, ਔਰ ਉਹ ਜਿਹੜੀਆਂ ਪਾਰਟੀਆਂ ਦੀਆਂ ਵੀਡੀਓਜ਼ ਨੇ ਉਹ ਵਾਇਰਲ ਹੋ ਰਹੀਆਂ ਨੇ। Only our Sikhs were too naive to go and fight or serve langar there or get juttiyan from cops or sleep in heat on roads, despite knowing they will not get anything in return except media attention. ਉਹਨਾਂ ਨੇ ਕਿਹਾ ਵੀ ਅਸੀਂ ਹੀ ਬੇਵਕੂਫ ਬਣਦੇ ਹਾਂ, ਅਸੀਂ ਉੱਥੇ ਜਾ ਕੇ ਕਿਹਨਾਂ ਡਿਫਿਕਲਟੀ 'ਚੋਂ ਪੁਲਿਸ ਦੇ ਨਾਲ ਵੀ ਉਲਝੇ, ਉਹਨਾਂ ਨੂੰ ਲੰਗਰ ਵੀ ਜਿਹੜਾ ਉਹ ਦੇ ਰਹੇ ਹਾਂ, ਔਰ ਗਰਮੀ ਦੇ ਵਿੱਚ ਵੀ ਸੜਕਾਂ 'ਤੇ ਸੋ ਰਹੇ ਹਾਂ ਤਾਂ ਕਿ ਉਹ ਆਰਾਮ ਨਾਲ ਗੁਰਦੁਆਰੇ ਦੇ ਅੰਦਰ ਜਿਹੜਾ ਉਹ ਆਰਾਮ ਨਾਲ ਪੈ ਸਕਣ। ਇਸ ਸਾਰੇ 'ਚੋਂ ਸਵਾਏ ਮੀਡੀਆ ਅਟੈਂਸ਼ਨ ਦੇ, ਔਰ ਮੀਡੀਆ ਅਟੈਂਸ਼ਨ ਵੀ ਉਹਨਾਂ ਨੇ ਅੱਗੇ ਮੈਂਸ਼ਨ ਕੀਤਾ ਹੈ। ਫਿਰ ਸਮ ਮੁਸਲਿਮਸ ਹੂ ਸਰਵਡ ਲੰਗਰ ਆਰ ਆਲਰੇਡੀ ਇਨ ਜੇਲ and their families are also being investigated by police and their passbooks are seized. Gunda Act has been invoked against them in BJP ruled states like UP and West Bengal, as per Maktoob.com, a popular Muslim news portal. ਉਹਨਾਂ ਨੇ ਕਿਹਾ ਵੀ ਆਲਰੇਡੀ ਜਿਹੜੇ ਮੁਸਲਮਾਨਾਂ ਨੇ ਜਿਵੇਂ ਜੁਨੈਦ ਕਰਕੇ ਇੱਕ ਮੁਹੰਮਦ ਜੁਨੈਦ ਉਹਨੇ ਬਹੁਤ ਸਰਵ ਉਹ ਸਾਰਾ ਚੁੱਕਿਆ ਹੋਇਆ ਟੱਬਰ ਵੀ ਤੇ ਉਹਨੂੰ ਵੀ, ਔਰ ਜਿਹੜਾ ਉਹਨਾਂ ਦੇ ਘਰਾਂ ਦੇ ਉੱਤੇ ਰੇਡ ਤੇ ਰੇਡ ਪੈ ਰਹੇ ਨੇ। Muslims or Sikhs are understandably fed up of BJP RSS, but they are getting used by upper caste Hindus from opposition parties. They need to rein it in, hold their horses and not just jump any and every anti-BJP bandwagon every few years. ਉਹਨਾਂ ਨੇ ਕਿਹਾ ਵੀ ਠੀਕ ਹੈ ਇਹ ਮਦਦ ਦਾ ਸਿੱਖ ਮੁਸਲਮਾਨ ਇਸ ਲਈ ਵੀ ਆ ਕੇ ਖਲੋਤੇ ਕਿਉਂਕਿ ਉਹ ਅੱਕੇ ਪਏ ਨੇ ਮੋਦੀ ਦੇ ਇਸ ਹਿੰਦੂਤਵੀ ਸਾਰੇ ਜੋ ਉਹਨਾਂ ਦੀਆਂ ਨੀਤੀਆਂ ਨੇ, ਪਰ ਜਿਨ੍ਹਾਂ ਦੀ ਜਿਹੜੀ ਆਪੋਜੀਸ਼ਨ ਹੈ ਉਹਦੇ 'ਚ ਕੀ ਫਰਕ ਹੈ? ਉਹ ਵੀ ਉਸੇ ਹੀ ਲਾਉਣ ਦੇ ਉੱਤੇ ਨੇ। ਇਸ ਲਈ ਬਿਨਾਂ ਸੋਚੇ ਸਮਝੇ ਹਰ ਜਿਹੜਾ ਉਹ ਮੌਕੇ ਦੇ ਉੱਤੇ ਜਿਹੜਾ ਉਹ ਘੋੜੇ 'ਤੇ ਸਵਾਰ ਹੋ ਕੇ ਜੰਗ ਦੇ ਮੈਦਾਨ 'ਚ ਨਾ ਉਤਰ ਜਾਇਆ ਕਰੋ। ਔਰ ਫਿਰ ਉਹਨਾਂ ਨੇ ਕਿਹਾ ਕਿ ਹਿੰਦੂ ਯੂਥ ਆਰ ਗੈਟਿੰਗ ਆਲ ਮੀਡੀਆ ਲਾਈਮਲਾਈਟ in mainstream media like BBC, NDTV, whereas our people are just going viral on social media bus. That's all. What else did they gain? ਕਿ ਵੀ ਜਿਹੜਾ ਓਵਰਆਲ ਹੈ ਕੋਈ BBC ਜਾਂ ਦੂਜਿਆਂ ਨੇ ਤਾਂ ਸਾਡੀ ਉਸ ਜਿਹੜੀ ਸਰਵਿਸ ਜਾਂ ਦੂਜੀ ਹੈ ਉਹਨੂੰ ਹਾਈਲਾਈਟ ਨਹੀਂ ਕੀਤਾ, ਸਿਰਫ ਸੋਸ਼ਲ ਮੀਡੀਆ ਪੋਸਟ ਜ਼ਰੂਰ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਵੀ ਕੀਤਾ, ਹੁਣ ਭੈਣ ਜੀ ਨੇ ਵੀ ਕੀਤਾ ਸੀ। I urge Sikh and Muslim communities to be a bit more vigilant and show restraint and not just rush to join every anti-BJP morcha out there. Never go overboard. ਲਫ਼ਜ਼ ਇਹ ਠੀਕ ਹੈ, ਅਸੀਂ ਵੀ ਕਿਹਾ ਸੀ ਕਿ ਭਾਈ ਠੀਕ ਹੈ ਇੱਕ ਹਿਊਮੈਨਿਟੇਰੀਅਨ ਆਸਪੈਕਟ ਹੈ ਜਿਹੜਾ ਸਿੱਖਾਂ ਨੇ ਕਰਨਾ ਹੀ ਕਰਨਾ, ਉਹ ਸਾਡੀ ਪ੍ਰੋਗਰਾਮਿੰਗ ਹੈ, ਪਰ ਉਸ ਤੋਂ ਬਿਯੋਂਡ ਜਾ ਕੇ ਜਿਹੜਾ ਹੈ ਤੁਸੀਂ ਉਹ ਸਾਰੇ ਨੂੰ ਕਰੋ ਓਵਰਬੋਰਡ ਜਾਣਾ, ਇਹ ਠੀਕ ਨਹੀਂ ਹੈ। Just as Anna Andolan in India against corruption movement was funded by Vivekanand Foundation and Ajit Doval, RSS, Vishwa Hindu Parishad, BJP, against Manmohan Singh government to discredit him
and UPA too. Same way movements are being manufactured by opposition parties just to kick out Modi and somehow replace him with Rajiv Gandhi or Kejriwal as PM candidates. ਕਿ ਬਈ ਜੇ ਇਹਨਾਂ ਦੀ ਰਿਪਲੇਸਮੈਂਟ ਹੁੰਦੀ ਹੈ ਤਾਂ ਸਾਡੇ ਲਈ ਜਿਹੜੀਆਂ ਸਿੱਖ ਮੁਸਲਮਾਨ ਸਾਡੇ ਲਈ ਕੀ ਹੈ, ਦੂਜੇ ਬੈਠਾ ਰਾਜੀਵ ਆ ਜਾਏਗਾ ਜਾਂ ਜੇ ਉਹਨਾਂ ਨੂੰ ਲੱਗਾ ਕੇਜਰੀਵਾਲ ਨੂੰ ਖੜਾ ਕਰਨਾ ਉਹਨੂੰ ਖੜਾ ਕਰ ਦੇਣਗੇ। ਬਿਲਕੁਲ। They are making pro Rahul Gandhi reels and using Gen Z lingo to promote him on social media, calling him cool or pookie, and also showing old age people saying things like Modi घटिया है, राहुल खानदानी लीडर है, लीडरशिप उसके खून में है, वो पढ़ा लिखा है, मोदी अनपढ़ है। भी ऑलरेडी ਜਿਹੜਾ नैरेटिव है वो बिल्ड किया जा रहा है। जी। So the intention is clear. Lot of student outfits just such as AISAFI from Red parties, NSUI from INCSOI from Akali Dal were involved in this protest. उन्होंने कहा जी left parties और regional parties, not all youth were ordinary youth कि सारे जड़े ने वो नहीं सही ordinary youth. We have to stop going out on a limb for such politically motivated protests when eventually we have nothing to gain from them. ਵੀ ਅਸੀਂ ਸਾਡਾ ਇਹਦੇ ਚੋਂ ਕੀ ਨਿਕਲੇਗਾ ਇਹ ਸਾਨੂੰ ਧਿਆਨ ਰੱਖਣਾ ਚਾਹੀਦਾ। Our youth and seva organizations should not be used as pawns for someone else political agenda ਕਿ ਅਸੀਂ ਕਿਸੇ ਹੋਰ ਦੇ ਸਿਆਸੀ ਏਜੰਡੇ ਦੇ ਵਿੱਚ ਜਿਹੜਾ ਉਹਨਾਂ ਦੀ ਕੁਹਾੜੀ ਦਾ ਦਸਤਾ ਨਾ ਬਣੀਏ। We need to be awakened and not use every opportunity to promote ourselves or our NGOs or gurdwaras or Khalsai ideologies. Rarely anyone cares about us or what we have to say ਕਿ ਸਾਨੂੰ ਕੋਈ ਜਿਹੜਾ ਉਹ ਕਿਸੇ ਨੂੰ ਸਾਡੀ ਪਰਵਾਹ ਨਹੀਂ ਹੈ। ਸੋ ਉਹਨਾਂ ਨੇ ਕਨਕਲੂਡ ਕੀਤਾ ਇਹ ਕਹਿ ਕੇ ਸੋ let us be more restrained and careful in future before joining movements lest we just end up becoming pawns of just another political party in India ਕਿ ਅੱਗੇ ਤੋਂ ਧਿਆਨ ਰੱਖੋ ਅਸੀਂ ਕਿਸੇ ਹੋਰ ਸਿਆਸੀ ਪਾਰਟੀ ਦੀ ਕੁਹਾੜੀ ਦਾ ਦਸਤਾ ਨਾ ਬਣੀਏ। I hope Sikhs do not end up making Rahul Gandhi new PM of India and his government releases Sajjan Kumar from jail and starts same old line of defending 1984. उन्होंने कहा जे राहुल गांधी भी आ गया है तो फिर ये सज्जन कुमार भी बाहर होएगा। ਹੁਣ ਤਾਂ ਚਲੋ ਅਦਾਲਤਾਂ ਉਹਨੂੰ ਡੱਕ ਡੁੱਕ ਰਹੀਆਂ ਨੇ ਕਿਉਂਕਿ ਉਹਨਾਂ ਨੇ ਕੁਛ ਨਾ ਕੁਛ ਮੂੰਹ ਮੱਥਾ ਵੀ ਰੱਖਣਾ ਤੇ ਨਾਲ ਦੀ ਨਾਲ ਜਿਹੜੀ ਹੈ 1984 ਨੂੰ ਤਾਂ ਕਾਂਗਰਸ ਤਾਂ ਡਿਫੈਂਡ ਹੀ ਕਰਦੀ ਹੈ। ਹਾਲਾਂ ਇੱਥੇ ਜਦੋਂ ਆਇਆ ਰਾਹੁਲ ਗਾਂਧੀ ਆਪਣੇ ਇੱਕ ਸਟੂਡੈਂਟ ਜਿਹੜੇ ਭਾਈ ਰਜਿੰਦਰ ਸਿੰਘ ਉਹਨਾਂ ਦਾ ਬੇਟਾ ਉਹਨੇ ਚੈਲੰਜ ਕੀਤਾ। ਸੋ ਉਹ ਗੋਲਮੋਲ ਜਿਹੀਆਂ ਗੱਲਾਂ ਪਰ ਇਨ ਦਾ ਐਂਡ ਆਫ ਦਾ ਡੇ ਜਦੋਂ ਕਹਿੰਦਾ ਵੀ ਮੇਰੇ ਪਿਓ ਵੀ ਸ਼ਹੀਦ ਮੇਰੀ ਦਾਦੀ ਵੀ ਸ਼ਹੀਦ ਤੇ ਹੁਣ ਸ਼ਹੀਦ ਕਿਹਨੇ ਕੀਤਾ ਦਾਦੀ ਨੂੰ ਤੇ ਕਿਹਨੇ ਪਿਓ ਨੂੰ ਕੀਤਾ ਤੇ ਜੇ ਉਹ ਸ਼ਹੀਦ ਨੇ ਤੇ ਬਾਕੀ ਜਿਹਨਾਂ ਦਾ ਘਾਣ ਕੀਤਾ ਜਿਹੜਾ ਇਹਦੇ ਪਿਓ ਨੇ ਕਿਹਾ कि जब कोई बड़ा वृक्ष गिरता है तो धरती कांपती है। 8-10 हज़ार सिख कला दिल्ली ਦੇ ਵਿੱਚ ਮਾਰ ਦਿੱਤਾ ਹੈ ਕੁੱਲ 30,000 ਦੇ ਕਰੀਬ। ਉਹ ਕਦੇ ਇਹਨਾਂ ਨੇ ਇਹ ਤਾਂ ਨਹੀਂ ਕਿਹਾ ਹੈ ਕਿ ਜੀ ਮੈਂ ਆਪਣੇ ਪਿਓ ਦੀ ਵਿਰਾਸਤ ਨੂੰ ਡਿਸਓਨ ਕਰਦਾ ਰਾਦਰ ਉਹਨੂੰ ਵੇਚਦੇ ਨੇ। ਪ੍ਰਿਯੰਕਾ ਵੀ ਵੇਚਦੀ ਹੈ ਉਹਨੂੰ ਦਾਦੀ ਨੂੰ ਤਾਂ ਉਸ ਤੋਂ ਵੀ ਉੱਪਰ ਰੱਖ ਕੇ ਦੇਖਦੇ ਨੇ। ਨੀਦਰ ਡੂ ਵੀ ਨੀਡ ਟੂ ਫੀਡ ਦਾ ਲੈਫਟ ਔਰ ਫੁਲਫਿਲ ਕੇਜਰੀਵਾਲ urge to become prime minister at a young age। ਉਹ ਵੀ ਇਹ ਸੁਪਨਾ ਲੈ ਕੇ ਬੈਠਾ ਵੀ ਮੈਂ ਯੰਗ ਪ੍ਰਾਈਮ ਮਿਨਿਸਟਰ ਬਣਾ। Nor we need to help Akali Dal make a comeback and forget their atrocities and ਬੇਅਦਬੀ। ਜੇ ਉਹਦੇ ਚੋਂ ਉਹ ਨਿਕਲਦਾ ਤਾਂ ਅਕਾਲੀਆਂ ਦਾ ਵੀ ਹਾਲ ਦੇਖੋ ਨਾ ਬੀਜੇਪੀ ਦੇ। ਹੁਣ ਜਦੋਂ ਮੋਦੀ ਜਲੰਧਰ ਆਇਆ ਉਹਨੇ ਕ੍ਰਿਟਿਸਿਜ਼ਮ ਕੀਤਾ ਅਕਾਲੀਆਂ ਦਾ ਵੀ ਕਿ ਜੀ ਆਪਣੇ ਆਪਣੇ ਲੱਗੇ ਹੋਏ ਨੇ ਮੌਕਾ ਪ੍ਰਸਤ ਇਹ ਉਹ। ਸੁਖਬੀਰ ਬਾਦਲ ਨੂੰ ਪੁੱਛ ਲਿਆ ਅਗਲੀ ਪ੍ਰੈਸ ਕਾਨਫਰੰਸ ਕਿਸੇ ਨੇ ਕਿ ਜੀ ਮੋਦੀ ਨੇ ਤਾਂ ਤੁਹਾਡੀ ਵੀ ਚੰਗੀ ਤਰ੍ਹਾਂ ਜਿਹੜੀ ਆ ਉਹ ਲਾਪਾ ਕੀਤੀ। ਨਾ 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 ਕਹਿੰਦਾ ਸਾਨੂੰ ਥੋੜ੍ਹੀ ਕਿਹਾ ਉਹਨੇ। ਇਹ ਤਾਂ ਜਿਹੜਾ ਉਹ ਪੁਨਰਜੀਵਤ ਅਕਾਲੀ ਦਲ ਹੈ ਮੈਨੂੰ ਪਤਾ ਨਹੀਂ ਪੁਨਰਜੀਵਨ ਕਿ ਕੀ ਹੈ ਉਹ। ਉਹਨਾਂ ਨੇ ਵੀ ਚੱਜ ਦਾ ਨਾਂ ਰੱਖੋ ਜਿਹੜਾ ਮੂੰਹ ਤੇ ਚੜ ਜਾਏ ਲੋਕਾਂ ਦੇ। ਜੇ ਸਾਨੂੰ ਕਹਿਣ ਦੀ ਦਿੱਕਤ ਹੈ ਆਮ ਨੂੰ ਤਾਂ ਉਹੀ ਹੋਣਾ ਕਿ ਕਈਆਂ ਨੇ ਪੁਨਰਮਰਨ ਹੀ ਕਹਿਣਾ ਕਿ ਵੀ ਉਹ ਉਹਨਾਂ ਨੂੰ ਕਿਹਾ। ਇਹ ਹੈ ਬੇਸ਼ਰਮੀ ਔਰ ਢੀਠਤਾਈ ਦਾ। ਇਹਦਾ ਮਤਲਬ ਇਹ ਹੈ ਕਿ ਹੈਂਡ ਇਨ ਗਲਵ ਰਹਿਣ ਚੋਣਾਂ ਦੇ ਨੇੜੇ ਜੇ ਆ ਕੇ ਇਹਨਾਂ ਨੇ ਕਰਨਾ। ਇਹ ਉਹ ਕਹਿੰਦਾ ਨਹੀਂ ਨਹੀਂ ਸਾਨੂੰ ਥੋੜ੍ਹੀ ਕਿਹਾ ਇਹ ਤਾਂ ਉਹ ਪੁਨਰਜੀਵਤ ਵਾਲਿਆਂ ਨੂੰ ਕਿਹਾ। ਲੈਟਸ ਨਾਟ ਬਿਕਮ ਫੁੱਟ ਸੋਲਜਰਸ ਆਫ ਐਨੀ ਪਾਰਟੀ hiding in disguise of protest for mazloom oppressed youth। ਕਿ ਵੀ ਇਹ ਡਿਸਗਾਈਜ਼ ਹੁੰਦਾ ਤੁਸੀਂ ਭੇਖ ਧਾਰਿਆ ਹੋਇਆ ਕਿ ਜੀ ਦੇਖੋ ਮਜ਼ਲੂਮ ਨੇ ਵਿਦਿਆਰਥੀ ਨੇ ਮਜ਼ਲੂਮਾਂ ਤੇ ਜ਼ੁਲਮ ਹੋ ਰਿਹਾ ਅਪਰੈਸਡ ਨੇ ਔਰ ਦੂਸਰੇ ਆ ਰਹੇ ਨੇ
ਪਰ ਅਲਟੀਮੇਟਲੀ ਇਹਨਾਂ ਸਾਰਿਆਂ ਨੇ ਕਿਸੇ ਨਾ ਕਿਸੇ ਜਾ ਕੇ ਇਹਨਾਂ ਦੀਆਂ ਅੰਗਲੀਆਂ ਸੰਗੜੀਆਂ ਕਿਤੇ ਰਲੀਆਂ ਹੋਈਆਂ ਨੇ ਔਰ ਅਸੀਂ ਖਾਮਖਾ ਜਿਹੜਾ ਉਹ ਪੂਛ ਨੂੰ ਅੱਗ ਨਾਲ ਲਵਾਈ ਫਿਰੀ ਹੈ। ਬਿਲਕੁਲ ਨਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।